अस्सलाम वालेकुम। उम्मीद हो सारे खैरियत नाल होवोगे। बड़ी मेहरबानी तुसी जेड़ा है हौसला अफजाई कर रहे हो है कि चढ़दे पंजाब दे नाल नाल लहंदा पंजाब जेड़ा वे उथों भी लोग जेड़ा वे पंजाब दी तारीख वेखण वास्ते पंजाब च की होया किस तरह होया सानू जेड़ा है हौसला अफजाई करन डे ने। असी अपनी जेड़ी है 28ਵੀਂ किस्त तो बाद 30ਵੀਂ किस्त ਜਿਹੜੀ ਹੈ ਉਹ ਚਾੜੀ ਸੀ। ਉਹਦੇ ਵਿੱਚ ਕੁਝ ਥੋੜੀਆਂ ਜਿਹੀਆਂ ਮਸਰੂਫੀਆਤ ਸਨ ਤੇ ਅਸੀਂ 29ਵੀਂ ਕਿਸ਼ਤ ਜਿਹੜੀ ਹੈ ਸਾਡੀ ਅਸੀਂ ਉਹਦੇ ਤੇ ਗੱਲ ਕਰਾਂਗੇ। ਇਹ ਵੇ ਤੁਗਲਕ ਸਲਤਨਤ ਦੇ ਬਾਰੇ ਚ ਅਸੀਂ ਗੱਲ ਕਰਾਂਗੇ ਅੱਜ ਨਾ। ਤੁਗਲਕ ਗਿਆਜ਼ੁਦੀਨ ਤੁਗਲਕ ਨੇ ਇਸ ਸਲਤਨਤ ਦੀ ਬੁਨਿਆਦ ਰੱਖੀ। ਬੁਨਿਆਦ 1320 ਤੋਂ ਰੱਖੀ ਤੇ ਇਹ 1410 ਈਸਵੀ ਤੱਕ ਜਿਹੜੀ ਹੈ ਇਹਨਾਂ ਦੀ ਸਲਤਨਤ ਕਾਇਮ ਰਹੀ। ਕੋਈ ਕਹਿੰਦੇ ਨੇ 1413। ਹੁਣ ਅਸੀਂ ਵੇਖਾਂਗੇ ਕਿ ਤੁਗਲਕ ਹੈ ਕੌਣ ਸੀ। ਤੁਗਲਕ ਜਿਹੜਾ ਹੈ ਇੱਕ ਪੁਰਾਣਾ ਲਿਖਾਰੀ ਹੈ ਫਰਿਸ਼ਤਾ, ਉਹਦੀ ਤਾਰੀਖ ਦੇ ਮੁਤਾਬਕ ਉਹ ਕਹਿੰਦਾ ਤੁਗਲਕ ਦਾ ਬਾਪ ਜਿਹੜਾ ਹੈ ਨਾ, ਉਹਦਾ ਪਿਓ ਜਿਹੜਾ ਸੀ ਉਹ ਬਲਬਨ ਦਾ ਇੱਕ ਤੁਰਕ ਗੁਲਾਮ ਸੀ। ਉਹਨੇ ਪੰਜਾਬ ਦੀ ਇੱਕ ਜੱਟ ਖਤੂਨ ਦੇ ਨਾਲ ਜਿਹੜਾ ਵੇ ਉਹ ਸ਼ਾਦੀ ਕੀਤੀ। ਉਹਦੇ ਵਤਨ ਚੋਂ ਕਹਿ ਰਿਹਾ ਜੀ ਗਿਆਜ਼ੁਦੀਨ ਤੁਗਲਕ ਪੈਦਾ ਹੋਇਆ। ਇੱਕ ਹੋਰ ਮੁਸੰਨਫ ਲਿਖਦਾ ਹੈ ਕਿ ਤੁਗਲਕ ਜਿਹੜਾ ਹੈ ਅਲਾਉਦੀਨ ਖਿਲਜੀ ਦੇ ਜ਼ਮਾਨੇ ਤੋਂ ਜਿਹੜਾ ਹੈ ਨਾ ਇਹ ਖੁਰਾਸਾਨ ਤੋਂ ਇੱਥੇ ਆਇਆ ਸੀ। ਇਹਦੇ ਨਾਲ ਇਹਦੇ 3 ਭਰਾ ਸਨ। ਇਹ ਟੋਟਲ 3 ਭਰਾ ਸਨ। 2 ਇਹਦੇ ਭਰਾ ਇਹਦੇ ਨਾਲ ਹੋਰ ਸਨ। ਇੱਕ ਆਪ ਗਿਆਜ਼ੁਦੀਨ ਤੁਗਲਕ, ਦੂਸਰਾ ਰਜਬ ਤੁਗਲਕ, ਤੀਸਰਾ ਅਬੂ ਬਕਰ ਮੁਹੰਮਦ ਤੁਗਲਕ। ਫਿਰ ਇੱਕ ਹੋਰ ਲਿਖਦਾ ਹੈ ਕਿ ਇਹਨੇ ਗਿਆਜ਼ੁਦੀਨ ਤੁਗਲਕ ਨੇ ਸ਼ਾਹੀ ਲੋਕ ਜਿਹੜੇ ਸਨ, ਸੁਲਤਾਨੀ ਲੋਕ ਜਿਹੜੇ ਸਨ, ਉਹਨਾਂ ਦੇ ਨਾਲ ਆਪਣਾ ਜਿਹੜਾ ਹੈ ਤਲਕ ਇਸ ਤਰ੍ਹਾਂ ਸ਼ੁਰੂ ਕੀਤਾ ਕਿ ਇਹਨੇ ਸ਼ਾਹੀ ਜਿਹੜਾ ਅਸਤਬਲ ਹੈ ਉਥੇ ਘੋੜਿਆਂ ਦੀ ਦੇਖਭਾਲ ਸ਼ੁਰੂ ਕੀਤੀ। ਦੇਖਭਾਲ ਤੋਂ ਹੁੰਦਿਆਂ ਇਹ ਜਿਹੜਾ ਵੇ ਖਿਲਜੀਆਂ ਦੇ ਆ ਗਿਆ। ਹੁਣ ਅੱਗੇ ਅਸੀਂ ਜਾਣੇ ਆ। ਫਿਰ ਕਹਿੰਦੇ ਨੇ ਕਿ ਜੀ 1290 ਦੇ ਵਿੱਚ ਜਦੋਂ ਅਲਾਉਦੀਨ ਖਿਲਜੀ ਨੇ ਆਪਣੇ ਚਾਚੇ ਜਲਾਲੁਦੀਨ ਖਿਲਜੀ ਨੂੰ ਜਿਹੜਾ ਹੈ ਨਾ ਕਤਲ ਕੀਤਾ ਹੈ ਨਾ, ਤੇ ਇਹ ਉਹਨਾਂ ਕਹਿ ਲੋ ਕਿ ਫੌਜ ਦੇ ਸਲਾਰਾਂ ਚੋਂ ਜਾਂ ਗਵਰਨਰਾਂ ਚੋਂ ਨਹੀਂ ਸੀ ਹੈ ਜਿਨ੍ਹਾਂ ਨੇ ਉਸੇ ਟਾਈਮ ਅਲਾਉਦੀਨ ਖਿਲਜੀ ਜਿਹੜਾ ਵੇ ਉਹਦੀ ਅਤਾਤ ਕਬੂਲ ਕਰ ਲਈ ਸੀ, ਉਹਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਸੀ। ਇਹਨੇ ਲੇਟ ਸਾਥ ਦੇਣਾ ਸ਼ੁਰੂ। ਤੇ ਇਹ ਚੀਜ਼ ਜਿਹੜੀ ਹੈ ਹੁਣ ਉਹ ਕਹਿ ਰਿਹਾ ਹੈ ਕਿ ਜਦੋਂ ਅਲਾਉਦੀਨ ਖਿਲਜੀ ਸੀ ਹੁਕਮਰਾਨ ਸੀ ਉਦੋਂ ਆਇਆ ਸੀ। ਉਸ ਗੱਲ ਦੀ ਇਹ ਨਫੀ ਕਰ ਰਿਹਾ ਹੈ ਤਾਰੀਖਦਾਨ ਇੱਥੇ ਜਿਹੜਾ ਵੇ। ਹੁਣ ਅੱਗੇ ਜਾ ਕੇ ਜੰਗਾਂ ਹੋਈਆਂ ਖਿਲਜੀਆਂ ਦੇ ਜ਼ਮਾਨਿਆਂ ਦੇ ਵਿੱਚ ਵਾਹਵਾ ਸਾਰੀਆਂ ਮੰਗੋਲਾਂ ਦੇ ਨਾਲ। ਅਸੀਂ ਉਹਦੇ ਉੱਤੇ ਲੈਦਾ ਵੀਡੀਓ ਪਾਵਾਂਗੇ। ਤੇ 1305 ਤੇ 1306 ਦੀਆਂ ਜੰਗਾਂ ਦੇ ਵਿੱਚ ਇਹਨੇ ਜਿਹੜਾ ਵੇ ਬੜਾ ਚੰਗਾ ਕਿਰਦਾਰ ਅਦਾ ਕੀਤਾ ਵੇ ਤੇ ਖਿਲਜੀਆਂ ਨੂੰ ਫਤਹ ਜਿਹੜੀ ਹੈ ਨਾ ਉਹ ਨਸੀਬ ਹੋਈ। ਮੰਗੋਲਾਂ ਦੇ ਖਿਲਾਫ ਤਖਤ ਜਿਹੜਾ ਵੇ ਉਹ ਦਿੱਲੀ ਦਾ ਬਚਿਆ ਰਿਹਾ। ਹੁਣ ਅੱਗੇ ਜਿਹੜਾ ਵੀ ਕੁਝ ਕਹਿੰਦੇ ਲਿਖਣ ਵਾਲੇ ਲਿਖਦੇ ਨੇ ਕਿ ਤੁਗਲਕ ਨੇ 18 ਜੰਗਾਂ ਦੇ ਵਿੱਚ ਮੰਗੋਲਾਂ ਨੂੰ ਹਰਾਇਆ। ਫਿਰ ਇਬਨ ਬਤੂਤਾ ਹੈ, ਕਹਿੰਦਾ ਇਬਨ ਬਤੂਤਾ ਦੀ ਤਹਿਰੀਰ ਆਪਣੀ ਚ ਲਿਖਦਾ ਹੈ ਕਿ ਮਲਤਾਨ ਦੀ ਜਾਮਿਆ ਮਸਜਿਦ ਚ ਬਹਿ ਕੇ ਮੈਂ ਇਹ ਗੱਲ ਸੁਣੀ। ਫਿਰ ਮੈਂ ਉਹਦੀ ਤਹਿਕੀਕ ਕੀਤੀ। 29 ਵਾਰੀ ਮੰਗੋਲ ਜਿਹੜੇ ਹਮਲਾਵਰ ਸਨ ਮੁਖਤਲਿਫ ਵਕਤਾਂ ਦੇ ਵਿੱਚ ਉਹਨਾਂ ਨੂੰ ਇਹਨੇ ਹਰਾਇਆ ਸੀ। ਅੱਗੇ ਅਸੀਂ ਹੁਣ ਜਾਣੇ ਆ। ਇਹ ਤੇ ਇਹਦਾ ਸਫ਼ਰ ਸੀ ਨਾ। ਉਸ ਤੋਂ ਬਾਅਦ ਜਦੋਂ ਅਲਾਉਦੀਨ ਖਿਲਜੀ ਨੇ ਜਦੋਂ ਜੰਗ ਜਿੱਤੀ ਤੇ ਉਹਨੇ ਇਹਦੀ ਵਫਾਦਾਰੀ ਨੂੰ ਸਾਹਮਣੇ ਰੱਖਦਿਆਂ ਹੋਇਆ ਇਹਨੂੰ ਮੁਲਤਾਨ ਤੇ ਦਪਾਲਪੁਰ ਇੱਥੇ ਦਾ ਉਹਨੇ ਗਵਰਨਰ ਇਹਨੂੰ ਲਾ ਦਿੱਤਾ। ਫਿਰ 1320 ਦੇ ਵਿੱਚ ਜਦੋਂ ਮੁਬਾਰਕ ਸ਼ਾਹ ਦਾ ਕਤਲ ਹੋਇਆ ਹੈ
ਮੁਬਾਰਕ ਸ਼ਾਹ ਦਾ ਜਦੋਂ ਕਤਲ ਹੋਇਆ ਵੇ, ਕੋਈ ਕਹਿੰਦੇ ਨੇ 1320 ਚ ਹੋਇਆ, ਕੋਈ ਕਹਿੰਦੇ 1315 ਚ ਹੋਇਆ। ਜਦੋਂ ਉਹਦਾ ਕਤਲ ਹੋਇਆ ਤੇ ਖੁਸਰੋ ਖਾਨ ਜਿਹੜਾ ਵੇ ਉਹ ਹਿੰਦੂਓ ਮੁਸਲਮਾਨ ਹੋਇਆ ਸੀ, ਉਹਨੇ ਆਪਣੇ ਆਪ ਨੂੰ ਦਿੱਲੀ ਦਾ ਸੁਲਤਾਨ ਕਹਿਣਾ ਸ਼ੁਰੂ ਕਰ ਦਿੱਤਾ। ਅਤਲਾਵਾਂ ਪਹੁੰਚੀਆਂ ਰਿਆਜ਼ੁਦੀਨ ਤੁਗਲਕ ਕੋਲ, ਕਿਉਂਕਿ ਸਭ ਤੋਂ ਮਜ਼ਬੂਤ ਕਮਾਂਡਰ ਸੀ। ਇਹਨੇ ਜਿਹੜਾ ਇਹ ਫੌਰਨ ਦਿੱਲੀ ਦੇ ਉੱਤੇ ਹਮਲਾ ਨਹੀਂ ਕੀਤਾ। ਉਹਦੀ ਵਜ੍ਹਾ ਇਹ ਸੀ ਕਿ ਇਹਦੀ ਜਿਹੜੀ ਸਪਾਹ ਸੀ, ਇਹਦੀ ਜਿਹੜੀ ਫੌਜ ਸੀ, ਉਹ ਇੰਨੀ ਮਜ਼ਬੂਤ ਨਹੀਂ ਸੀ ਹੈ ਕਿ ਉਹ ਦਿੱਲੀ ਦੇ ਉੱਤੇ ਹਮਲਾ ਕਰ ਸਕੇ। ਉਸ ਤੋਂ ਬਾਅਦ ਇਹਨੇ ਫਿਰ 1320 ਦੇ ਵਿੱਚ ਦਿੱਲੀ ਦੇ ਉੱਤੇ ਆਪਣੇ ਪੁੱਤਰਾਂ ਨਾਲ ਰਲ ਕੇ ਤੇ ਉਹਨਾਂ ਦੀਆਂ ਯਾਰਾਂ ਨਾਲ ਰਲ ਕੇ ਜਿਹੜਾ ਵੇ ਦਿੱਲੀ ਦੇ ਤਖਤ ਦੇ ਉੱਤੇ ਜਿਹੜਾ ਵੇ ਆਪਣਾ ਕਾਇਮ ਕੀਤਾ, ਤਸੱਲਤ ਤੇ ਸੁਲਤਾਨ ਕਹਿਲਾਇਆ। ਤੇ ਫਿਰ ਜਿਹੜਾ ਵੇ ਇਹਦੀ ਮੌਤ ਹੋ ਗਈ। ਇਹਦੀ ਮੌਤ ਤੋਂ ਬਾਅਦ ਪੁੱਤਰ ਸੀ ਸੁਲਤਾਨ ਮੁਹੰਮਦ ਆਦਲ ਬਿਨ ਤੁਗਲਕ, ਉਹ ਹੁਕੂਮਤ ਚ ਆਇਆ। ਦੂਸਰਾ ਸੀ ਸੁਲਤਾਨ ਫਿਰੋਜ਼ ਸ਼ਾਹ ਤੁਗਲਕ, ਉਹ ਆਇਆ। ਹੁਣ ਜਦੋਂ ਸੁਲਤਾਨ ਮੁਹੰਮਦ ਆਦਲ ਬਿਨ ਤੁਗਲਕ ਜਿਹੜਾ ਸੀ, ਇਹ ਉਹ ਬੰਦਾ ਸੀ ਜਿਨੇ ਖੁਰਾਸਾਨ ਦੇ ਉੱਤੇ ਵੀ ਫੌਜ ਚੜਾਈ। ਦਿੱਲੀ ਦੀ ਫੌਜ ਜਿਹੜੀ ਏ ਉਹ ਇਹਨੇ ਖੁਰਾਸਾਨ ਤੇ ਚੜਾਈ। ਤੇ ਇਹਦੇ ਪਿਓ ਦੀ ਜਿਹੜੀ ਫੌਜ ਸੀ, ਇਹਦੀ ਜਿਹੜੀ ਫੌਜ ਸੀ, ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਲੋਕ ਨੇ ਉਹ ਪੰਜਾਬ ਦੇ ਸਨ। ਵਜ੍ਹਾ ਇਹ ਵੇ ਕਿ ਇਹਦਾ ਪਿਓ ਪੰਜਾਬ ਦੇ ਉੱਤੇ ਬੜੀ ਦੇਰ ਜਿਹੜਾ ਵੇ ਜਿਹੜਾ ਮੁਲਤਾਨ, ਜਪਾਲਪੁਰ ਤੇ ਮੁਜ਼ਾਫਾਤੀ ਜਿਹੜੇ ਇਲਾਕੇ ਸਨ, ਉੱਥੇ ਗਵਰਨਰ ਰਿਹਾ ਸੀ ਤੇ ਆਮ ਲੋਕਾਂ ਨੂੰ ਫੌਜ 'ਚ ਭਰਤੀ ਕਰਦਾ ਸੀ ਤੇ ਉਹਨਾਂ ਨੂੰ ਟ੍ਰੇਨਿੰਗ ਦਿੰਦਾ ਸੀ। ਇਸ ਵਜ੍ਹਾ ਤੋਂ ਬਹੁਤ ਜ਼ਿਆਦਾ ਪੰਜਾਬੀ ਜਿਹੜੇ ਨੇ ਇਹਨਾਂ ਦੀ ਫੌਜ ਦੇ ਵਿੱਚ ਸਨ। ਅੱਗੇ ਫਿਰ ਜੀ ਉਹ ਜਿਹੜਾ ਇਹ ਸੁਲਤਾਨ ਮੁਹੰਮਦ ਆਦਲ ਬਿਨ ਤੁਗਲਕ ਹੈ, ਉਹਦੇ ਬਾਰੇ 'ਚ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਜਿਹੜਾ ਵੇ ਚੀਨ ਦੇ ਉੱਤੇ ਹਮਲਾ ਕਰਨ ਭੱਜ ਪਿਆ, ਕਿ ਤਿੱਬਤ ਵਾਲੀ ਸਾਈਡ ਤੋਂ ਚੀਨ ਨੂੰ ਮੈਂ ਫਤਹ ਕਰਦਾ ਹੋਇਆ ਮੈਂ ਇਹਨਾਂ ਦੇ ਬੀਜਿੰਗ ਤੱਕ ਜਾਵਾਂਗਾ। ਉਧਰੋਂ ਵਾਪਸ ਆਇਆ, ਇਹ ਇਧਰ ਨੂੰ ਤੁਰ ਪਿਆ ਖਰਾਸਾਨ ਵਾਲੇ ਪਾਸੇ। ਇਸ ਵਜ੍ਹਾ ਤੋਂ ਲੋਕ ਜਿਹੜੇ ਨੇ ਇਹਨੂੰ ਪਾਗਲ ਸੁਲਤਾਨ ਵੀ ਲਿਖਦੇ ਨੇ। ਉਸ ਤੋਂ ਬਾਅਦ ਸੁਲਤਾਨ ਫਿਰੋਜ਼ ਸ਼ਾਹ ਤੁਗਲਕ ਆਂਦਾ ਵੇ, ਬੜਾ ਚੰਗਾ ਦੌਰ ਸੀ ਉਹਦਾ। ਪੰਜਾਬ ਦੇ ਵਿੱਚ ਖਸੂਸਨ ਜਿਹੜਾ ਵੇ ਦਰਿਆਵਾਂ ਤੇ ਨਹਿਰਾਂ ਦੇ ਉੱਤੇ ਪੁਲ ਬਣਾਏ ਗਏ। ਜਿਹੜੀਆਂ ਪਹਿਲੇ ਸਖਤ ਸਜ਼ਾਵਾਂ ਸਨ ਉਹ ਕੈਂਸਲ ਕੀਤੀਆਂ ਗਈਆਂ। ਹਸਪਤਾਲ ਬਣਾਏ ਜਿਨ੍ਹਾਂ ਨੂੰ ਉਸ ਜ਼ਮਾਨੇ 'ਚ ਹਿਕਮਤ ਖਾਨੇ ਕਿਹਾ ਜਾਂਦਾ ਸੀ। ਯਤੀਮ ਖਾਨੇ ਬਣਾਏ ਤਾਂ ਕਿ ਜਿਹੜੇ ਬੱਚੇ ਜਿਨ੍ਹਾਂ ਦਾ ਕੋਈ ਵਾਰਿਸ ਨਹੀਂ ਹੈ ਉਹਨਾਂ ਨੂੰ ਦੇਖਭਾਲ ਕੀਤੀ ਜਾ ਸਕੇ। ਉਸ ਤੋਂ ਬਾਅਦ ਮਸਜਿਦਾਂ ਬਣਵਾਈਆਂ, ਸਰਾਹ ਬਣਵਾਏ ਤਾਜਰਾਂ ਵਾਸਤੇ, ਮੁਸਾਫਰਾਂ ਵਾਸਤੇ, ਮਦਰਸੇ ਬਣਾਏ। ਤੇ 1398 ਦੇ ਵਿੱਚ ਜਦੋਂ ਅਮੀਰ ਤਮੂਰ ਗੋਰਕਾਨੀ ਨੇ, ਅਸੀਂ ਦੱਸ ਚੁੱਕੇ ਹਾਂ ਆਪਣੀ ਵੀਡੀਓ ਦੇ ਵਿੱਚ ਪਹਿਲੇ ਮੀਰ ਤਮੂਰ ਦੇ ਜਿਹੜੇ ਹਮਲੇ ਨੇ, ਅਮੀਰ ਤਮੂਰ ਨੇ ਜਦੋਂ ਦਿੱਲੀ ਫਤਹ ਕੀਤੀ ਤਾਂ ਤੁਗਲਕ ਜਿਹੜਾ ਵੇ ਖਾਨ ਸੁਲਤਾਨ ਉਹਨੂੰ ਬੇਦਖਲ ਕਰ ਦਿੱਤਾ। ਉਹਦੀ ਜਗ੍ਹਾ ਤੇ ਉਹਨੇ ਸੈਯਦ ਖਿਜ਼ਰ ਖਾਨ ਇਬਨੇ ਮਾਲਕ ਸੁਲੇਮਾਨ ਜਿਹੜਾ ਵੇ ਉਹਨੂੰ ਆਪਣਾ ਨਾਇਬ ਬਣਾ ਕੇ ਇੱਥੇ ਛੱਡ ਗਿਆ। ਜਿਹੜਾ ਆਖਰੀ ਬਾਦਸ਼ਾਹ ਸੀ ਇਹ ਤੁਗਲਕ ਖਾਨਦਾਨ ਦਾ, ਸੁਲਤਾਨ ਨਾਸਰੁਦੀਨ ਮਹਿਮੂਦ ਸ਼ਾਹ ਤੁਗਲਕ, ਉਹਨੇ ਬੜੀ ਛੇਤੀ ਜਿਹੜਾ ਵੇ ਦੁਬਾਰਾ ਜਿਹੜਾ ਤਖਤ ਲੈ ਲਿਆ ਤੈਮੂਰੀ ਗਵਰਨਰ ਕੋਲੋਂ ਤੇ ਦਿੱਲੀ ਤੇ ਕਬਜ਼ਾ ਕਰ ਲਿਆ। ਵਜ੍ਹਾ ਇਹ ਬਣੀ ਕਿ 1413 ਦੇ ਵਿੱਚ ਜਿਹੜਾ ਹੈ ਨਾ ਉਹਦੀ ਵਫਾਤ ਹੋ ਗਈ। ਕੁਝ ਕਹਿੰਦੇ ਨੇ 1423 ਚ ਉਹਦੀ ਵਫਾਤ ਹੋਈ, ਕੁਝ ਕਹਿੰਦੇ ਨੇ 1413 ਚ ਵਫਾਤ ਹੋਈ, 1413 ਕੁਝ ਕਹਿੰਦੇ ਨੇ 1410 ਵਿੱਚ ਵੀ ਹੋਈ। ਚਲੋ ਜਦੋਂ ਵੀ ਵਫਾਤ ਹੋਈ ਤੇ ਤੁਗਲਕ ਖਾਨਦਾਨ ਦਾ ਖਾਤਮਾ ਹੋ ਗਿਆ ਤੇ ਦਿੱਲੀ ਦਾ ਜਿਹੜਾ ਤਖਤ ਹੈ ਉਹ ਹਮੇਸ਼ਾ ਲਈ ਤੁਗਲਕਾਂ ਲਈ ਬੰਦਸ਼ ਲੱਗ ਗਈ ਕਿਉਂਕਿ ਖਾਨਦਾਨ ਹੀ ਖਤਮ ਹੋ ਗਿਆ। ਇਸ ਦੌਰ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਸੀ ਉਹ ਇਹ ਸੀ ਕਿ ਜਿਹੜੀ ਦੱਖਣੀ ਬੋਲੀ ਸੀ ਨਾ ਉਹਦੇ ਉੱਤੇ ਜਿਹੜਾ ਪਹਾੜ ਵਾਲੇ ਪਾਸੇ ਦੀ ਹਿੰਦੀ ਜ਼ੁਬਾਨ ਸੀ ਉਹਦਾ ਤਸੱਲਤ ਕਾਇਮ ਹੋਇਆ। ਯਾਨੀ ਕਿ ਦੱਖਣੀ ਜ਼ੁਬਾਨ ਜਿਹੜੀ ਹੈ ਉਹਦੇ ਉੱਤੇ ਸ਼ਮਾਲੀ ਹਿੰਦ ਦੀ, ਇੰਜ ਕਹਿ ਲੈਂਦੇ ਕਿ ਸ਼ਮਾਲੀ ਹਿੰਦ ਦੀ ਜਿਹੜੀ ਜ਼ੁਬਾਨ ਸੀ ਉਹਦੇ ਤੇ ਮੁਸਤਕਿਲ ਜਿਹੜਾ ਵੇ ਤਬਦੀਲੀ ਹੋਈ ਤੇ ਬੜਾ ਅਸਰ ਪਿਆ
ਤੇ ਜ਼ੁਬਾਨ ਦੀ ਤਬਦੀਲੀ ਵੱਲ ਜਿਹੜਾ ਵੇ ਉਹ ਕਦਮ ਚੁੱਕਿਆ ਗਿਆ। ਇਹ ਜੀ ਸਾਡੀ ਅੱਜ ਦੀ ਕਿਸ਼ਤ ਸੀ। ਅਗਲਾ ਹੁਣ ਅਸੀਂ ਸਿਲਸਿਲਾ ਸ਼ੁਰੂ ਕਰਾਂਗੇ ਉੱਥੋਂ ਹੀ ਜਿੱਥੋਂ ਸਾਡਾ ਕਿਸ਼ਤ ਵਾਈਜ਼ ਸ਼ੁਰੂ ਹੋਇਆ ਵੇ। ਰੱਬ ਰਾਖਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਲਾਈਕ ਕਮੈਂਟ ਵੀ ਕਰ ਦਿਆ ਕਰੋ ਤਾਂ ਕਿ ਸਾਡੀ ਹੌਸਲਾ ਅਫਜ਼ਾਈ ਹੋਏ। ਰੱਬ ਰਾਖਾ।